हाँ जी, सब तो पहले तो जी सारिਆਂ ਨੂੰ अस्सलाम वालेकुम जी, सत श्री अकाल। किद्दां जी सारे वीर? उम्मीद करदा भी तुसी सारे वधिया होवोगे। मालक सारिਆਂ ਨੂੰ जी चढ़दी कला दे विच रखे। मैं जी तुहाडा अपना वीर राणा खालिद मकबूल ते राणा असलम खान वकार साहब जी, पंजाबी बेस्ट फॉर एवर यूट्यूब चैनल ते तुहानू सारिਆਂ ਨੂੰ जी आयां ਨੂੰ जी सत बिस्मिल्ला। ਅਸੀਂ इस वेले खड़ोते हाँ अपने डेरे, जिद्दां कि तुसी देख ही रहे होने भी ਅਸੀਂ ਅੱਜ ਜਿਹੜੀ ਤੁਹਾਨੂੰ ਗੱਲ ਕੀਤੀ ਸੀ ਨਾ ਮੱਕੀ ਜਿਹਦੇ ਵਿੱਚੋਂ ਵਢੀਜੀ ਸੀਗੀ, ਉਹਦੇ ਵਿੱਚ ਅੱਜ ਕਣਕ ਦੀ ਗਾਡੀ ਕਰਨ ਲੱਗੇ ਆ। ਹੈ ਤਾਂ ਥੋੜਾ ਜਿਹਾ ਲੇਟ ਆ ਕੰਮ, ਪਰ ਕੋਈ ਨਹੀਂ ਹਲੇ। ਕਿਉਂ ਜੀ ਰਾਣਾ ਸਾਹਿਬ? ਨਹੀਂ ਲੱਗਦੀ ਹੈ ਦਸੰਬਰ ਹੀ ਹਲੇ ਨਹੀਂ ਚੜਿਆ ਹੈ। ਲੋਕੀ ਤਾਂ ਕਮਾਦ ਵਾਲੇ ਜਨਵਰੀ ਤੱਕ ਵੀ ਕਣਕ ਕਹਿੰਦੇ ਇਹਦੀ ਔਸਤ ਥੋੜੀ ਜਿਹੀ ਘਟ ਜਾਂਦੀ ਹੈ। ਚਲੋ ਕੋਈ ਗੱਲ ਨਹੀਂ, ਉਹ ਤਾਂ ਅੱਗੇ ਕਿਹੜਾ ਕਣਕ ਸਾਡੇ ਇੱਥੇ ਬਹੁਤ ਮਹਿੰਗੀ ਹੈਗੀ ਆ। ਅੱਛਾ, ਮੈਂ ਗੱਲ ਇਹ ਕਰਦਾ ਸੀਗਾ ਰਾਣਾ ਸਾਹਿਬ, ਉਹ ਪਹਿਲਾਂ ਮੈਂ ਦੱਸ ਦਵਾਂ ਵੀ ਅਸੀਂ ਵਲੌਗ ਤਾਂ ਬਣਾਉਣਾ ਸੀਗਾ ਆਪਣਾ ਕੁਕਿੰਗ ਵਾਲਾ, ਪਰ ਗੱਲ ਕੀ ਆ ਵੀ ਹੁਣ ਕਣਕ ਵੀ ਕੱਢਣੀ ਆ, ਮਸਰੂਫ ਆ, ਫਿਰ ਉਧਰਲਾ ਕੰਮ ਨਹੀਂ ਹੋ ਸਕਦਾ। ਤੇ ਫਿਰ ਮੱਕੀ ਵਾਲੀ ਜ਼ਮੀਨ ਵੀ ਸ਼ਾਮੀ ਰਾਣਾ ਸਾਹਿਬ ਦੇਖੋ ਤੁਸੀਂ, ਮੈਂ ਹਲ ਮਰਾਤੇ ਉਹਦੇ ਵਿੱਚ ਅੱਜ ਸ਼ਾਮ ਨੂੰ, ਉਹਦੇ ਵਿੱਚ ਵੀ ਉਹ ਮੱਕੀ ਵਾਲੀ ਕਹਿ ਰਿਹਾ ਮਿਰਚਾਂ ਵਾਲੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਹਲ ਮਰਾਤੇ ਹੋਏ ਆ। ਤੇ ਉਹਦੇ ਵਿੱਚ ਹੁਣ ਸ਼ਾਮ ਨੂੰ ਜਿਹੜਾ ਆ ਉਹ ਖੇਲੀਆਂ ਕਢਾ ਕੇ ਇਨਸ਼ਾਅੱਲਾ ਤਾਲਾ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਉਹਦੇ ਵਿੱਚ ਵੀ ਮਿਰਚਾਂ ਜਿਹੜੀਆਂ ਛਾਪਰ ਛੂਪਰ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ। ਤੇ ਇਸ ਵਾਸਤੇ ਅਸੀਂ ਉਹ ਦੂਜਾ ਵਲੌਗ ਜਿਹੜਾ ਨਾ ਉਹ ਨਹੀਂ ਬਣਾ ਸਕੇ ਹੈਗੇ, ਕੁਕਿੰਗ ਵਾਲਾ। ਹਾਂ, ਕੁਕਿੰਗ ਵਾਲਾ ਜੇ ਇੱਕ ਕੱਲ ਨੂੰ ਫਰਾਗਤ ਹੋਈ, ਕੱਲ ਨੂੰ ਤੇ ਨਹੀਂ ਪਰਸੋਂ ਨੂੰ, ਜਿਹੜਾ ਜਿਸ ਦਿਨ ਵੀ ਯਾਨੀ ਕਿ ਕੰਮ ਦੂਸਰਾ ਨਾ ਚੱਲ ਰਿਹਾ ਹੋਇਆ, ਥੋੜਾ ਕੰਮ ਹੋਇਆ ਉਸ ਦਿਨ। ਹਾਂ, ਤੇ ਨਾਲੇ ਅਸੀਂ ਉਹ ਇੱਟਾਂ ਜੀਆਂ ਰਾਣਾ ਸਾਹਿਬ ਉਹ ਘਰੋਂ ਹੀ ਸਰ ਗਿਆ, ਉਹ ਜਿਹੜਾ ਪਸ਼ੂਆਂ ਵਾਸਤੇ ਬਣਾਉਣਾ ਆ ਬਰਾਂਡਾ। ਅੱਛਾ, ਉਹ ਜਿਹੜੀਆਂ ਬਾਹਰ ਲਾਈਆਂ ਹੋਈਆਂ ਸੀ ਨਾ ਬੂਹੇ ਮੂਰੇ, ਉਹ ਇੱਟਾਂ ਉਹ ਇੱਥੇ ਲਾ ਲੈਣੇ, ਫਿਰ ਘਰੇ ਜਿਹੜੀਆਂ ਉਹ ਨਵੀਆਂ ਲਾ ਦਾਂਗੇ ਉੱਥੇ। ਠੀਕ ਹੈ, ਉਹ ਮੈਂ ਮੰਗਾਈਆਂ, ਉਹ ਰਕਸ਼ਾ ਮੁੰਡੇ ਦਾ ਖਰਾਬ ਆ, ਉਹ ਲੈ ਆ ਜਾਂਦਾ। ਤੇ ਦੂਜਾ ਹੈਗਾ ਇਹ ਜ਼ਮੀਨ ਦੀ ਮੈਂ ਪੁੱਛਣਾ ਹੁਣ ਇਹ ਚਾਹਨਾ ਤੁਹਾਨੂੰ, ਹਸੀਬ ਨੂੰ ਵੀ ਪੁੱਛਦੇ ਆ, ਇਹ ਰੂਟਾ ਬਾਲਵੇ। ਮੈਂ ਕਹਿੰਦਾ ਰਾਣਾ ਸਾਹਿਬ ਇਹ ਮੱਕੀ ਵਾਲੀ ਜ਼ਮੀਨ ਹੈ ਤੇ ਸੁੱਡੇ ਜੇ ਹੁੰਦੇ ਆ, ਆ ਜਿਹੜੇ ਆ, ਇਹਦੇ ਵਿੱਚ ਹੁਣ ਕੇਰਾ ਕਰਾਈਏ ਕਿ ਇਹਦੇ ਚ ਛੱਟਾ ਦਈਏ? ਇਹ ਪੁੱਛ ਲਓ ਇਹਦੇ ਕੋਲੋਂ। ਵੈਸੇ ਤਾਂ ਅਗਰ ਜੇ ਦੇਖਿਆ ਜਾਏ ਨਾ ਤਾਂ ਇਹ ਕਿਸਮ ਦੇ ਬਣੇ ਬਣਾਏ ਜਿਹੜੇ ਆ ਨਾ ਬੈੱਡ ਵੀ ਹੈਗੇ ਆ। ਮੈਂ ਤਾਂ ਇਸ ਗੱਲ ਦਾ ਹੈ ਕਈ ਸਾਲਾਂ ਤੋਂ ਹਾਮੀ ਕਿ ਕਣਕ ਨਾ ਬੈੱਡਾਂ ਤੇ ਲਾਣੀ ਚਾਹੀਦੀ ਆ। ਬੈੱਡਾਂ ਤੇ ਬੜੇ ਅੱਛੇ ਰਿਜ਼ਲਟ ਹੈ ਆ। ਉਹ ਰਾਣਾ ਸਾਹਿਬ ਤੁਹਾਡੀ ਗੱਲ ਬਿਲਕੁਲ ਬਜਾ ਹੈਗੀ ਆ। ਮੈਂ ਵੀ ਸੋਚੀ ਸੀਗੀ ਵੀ ਕਣਕ ਜਿਹੜੀ ਆ ਨਾ ਬੈੱਡਾਂ ਤੇ ਲਾਵਾਂ। ਫਿਰ ਇੱਕ ਤਾਂ ਸਾਡੇ ਇੱਥੇ ਪਲਾਂਟਰ ਜਿਹੜਾ ਬੈੱਡਾਂ ਤੇ ਕੇਰਦਾ ਨਾ ਉਹ ਨਹੀਂ ਹੈਗਾ। ਦੂਜਾ ਮੈਂ ਨਾ ਜੀ ਇਹ ਸੁਣਿਆ, ਸਾਡੇ ਆਸ਼ਿਕ ਹੁਸੈਨ ਸਾਹਿਬ ਹੈਗੇ ਆ ਸਾਇੰਟਿਸਟ ਯੂਬ ਰਿਸਰਚ ਦੇ ਵਿੱਚ ਨਨਕਾੜਾ ਸਾਹਿਬ ਦੇ ਆ, ਉਹ ਕਹਿੰਦੇ ਆ ਕਿ ਜਿਹੜਾ ਸਾਡੇ ਵਾਲਾ ਆਹ ਏਰੀਆ ਹੈਗਾ ਨਾ ਇਹਦੇ ਵਿੱਚ ਬੈੱਡਾਂ ਵਾਲੀ ਕਣਕ ਨਹੀਂ ਲਾਣੀ ਚਾਹੀਦੀ। ਵੀ ਜਿੱਥੇ ਮੁੰਜੀ ਗੱਡੀ ਜਾਂਦੀ ਆ ਨਾ ਬੈੱਡਾਂ ਵਾਲੀ ਕਣਕ ਉੱਥੇ ਲਾਣੀ ਚਾਹੀਦੀ ਆ। ਵੀ ਪਟੜਾ ਹੁੰਦਾ ਨਾ ਚੌੜਾ, ਉਹਦੇ ਵਿੱਚ ਵੀ ਵੱਤਰ ਰਹਿੰਦਾ। ਤੇ ਇੱਥੇ ਜੇ ਲਾਈਏ ਨਾ, ਸਾਡੇ ਇੱਥੇ ਗਰਮੀ ਬੜੀ ਪੈਂਦੀ ਆ, ਵੀ ਪਾਣੀ ਦੀ ਜਿਹੜੀ ਰੇਜ ਆ ਨਾ ਜੀ ਉਹ ਉੱਥੇ ਤੱਕ ਨਹੀਂ ਪਹੁੰਚਦੀ ਹੈਗੀ। ਅੱਛਾ, ਕਿਉਂਕਿ ਜਦੋਂ ਤੁਸੀਂ ਵੱਡਾ ਬੈੱਡ ਬਣਾਣਾ ਨਾ ਜੀ, ਜਿੰਨਾ ਤੁਸੀਂ ਬੈੱਡ ਵੱਡਾ ਕਰਦੇ ਜਾਓਗੇ ਉਨਾ ਹੀ ਜਨਾਬ ਜੀ ਨਾ ਖੇਲੀ ਦਾ ਜਿੱਥੇ ਚ ਪਾਣੀ ਜਾਣਾ ਨਾ ਜੀ ਉਹਦਾ ਡੂੰਘਾ। ਆਹ ਹੁਣ ਮੱਕੀ ਦੀਆਂ ਨਾ ਜੀ, ਇਹ ਫੁੱਟ ਦੀ 1.5 ਫੁੱਟ ਦੀ ਆ ਖੇਲ, ਇਹਦਾ ਆ ਦੇਖੋ ਤੁਸੀਂ ਖਾਲੀ ਡੂੰਗੀ ਆ। ਤੇ ਜੇ ਤੁਸੀਂ ਬੈੱਡ ਕਰੋਗੇ ਨਾ 3-4 ਫੁੱਟ ਦਾ, ਉਹਦੀ ਇੰਨੀ ਕੁ ਖਾਲੀ ਆ ਵੀ ਇਹ ਪਾਣੀ ਦਾ ਕਹਿੰਦੇ ਆ ਉਹਨੂੰ ਮਸਲਾ ਬਣਦਾ ਆ। ਬਾਕੀ ਤਾਂ ਨਹੀਂ, ਉਹਦੇ ਚ ਵੇਰੀਏਸ਼ਨ ਬੈੱਡਾਂ ਦੀ ਕੀਤੀ ਜਾ ਸਕਦੀ ਹੈ ਨਾ। ਵੀ ਬੈੱਡ ਤੁਸੀਂ ਉਸ ਜਗ੍ਹਾ ਤੇ ਜਿਹੜਾ 2.5 ਫੁੱਟ ਦਾ ਕਰ ਲਓ, ਕਿਸੇ ਦੇ 3, ਕਿਉਂਕਿ ਕੁਛ ਚੀਜ਼ਾਂ ਦਾ ਹੁੰਦਾ ਨਾ ਕਰਨੇ ਦਾ। ਇੱਕ ਤਾਂ ਪਾਣੀ ਦੀ ਹੈ, ਫਿਰ ਕਣਕ ਡਿੱਗਣ ਦਾ ਹੈ, ਤੇ ਇਹ ਮੁੱਢਾਂ ਵਾਲਾ ਇਹ ਤੁਹਾਨੂੰ ਇਹ ਤਾਂ ਮਸਲਾ। ਲੇਕਿਨ ਇਹਨਾਂ ਦਾ ਮੁੱਢਾਂ ਦਾ ਫਾਇਦਾ ਬੜਾ ਵਾ, ਕਿਉਂਕਿ ਇਹ ਦੇਖੋ ਜ਼ਮੀਨ 'ਚ ਨਾ ਸਾਡੇ ਅਕਸਰ ਜਦੋਂ ਕਹਿੰਦੇ ਵੀ ਉਹ ਜੀ ਤਜਜ਼ੀਆ ਕਰਾ ਲਓ ਜ਼ਮੀਨ ਦਾ ਵੀ ਕੀ ਹੈ, ਉਹ ਜ਼ਿਆਦਾਤਰ ਲੋਕ ਨਾ ਜਿਹੜਾ ਤਜਜ਼ੀਏ ਸਿਰਫ ਇੱਕੋ ਸ਼ਾਇਦ ਕਰ ਰਹੇ ਹੁੰਦੇ ਆ ਵੀ ਇਹਦੇ 'ਚ ਖਾਦ ਕਿਹੜੀ ਹੈ, ਨਹੀਂ ਕਿ ਜਿਹੜੀ ਹੈ ਨਾ ਜ਼ਿਆਦਾ ਪਾਣੀ ਆ, ਵੀ ਇਹਨੂੰ ਫਾਸਫੋਰਸ ਦੀ, ਨਾਈਟ੍ਰੋਜਨ ਦੀ ਕਿਹੜੀ। ਜਿਹੜਾ ਸਭ ਤੋਂ ਅਹਿਮ ਅੰਸਰ ਆ ਨਾ ਉਹ ਹੈਗਾ ਕਾਰਬਨ ਦਾ। ਹੈ ਵੀ ਇਹਦੇ 'ਚ ਜ਼ਮੀਨ ਜਿਹੜੀ ਸੋਇਲ ਯਾਨੀ ਕਿ ਅਸੀਂ ਕਹਿੰਦੇ ਆ ਨਾ ਜਿਹੜੀ ਬੀਜਣ ਵਾਲੀ ਜ਼ਮੀਨ ਆ, ਵੀ ਉਹਦੇ 'ਚ ਕਾਰਬਨ ਦਾ ਤਨਾਸਬ ਕਿੰਨਾ ਵਾ। ਹੁਣ ਜਿਹੜੀ 1% ਵਾਲੀ ਆ ਉਹ ਗੁਜ਼ਾਰਾ ਹੈ ਆ ਸਾਡੇ। ਵੈਸੇ 0.5 ਕੁਛ ਤਾਂ 0.5 ਤੋਂ ਵੀ ਥੱਲੇ ਆ, 0.5 ਤੋਂ ਲੈ ਕੇ 3 ਪੁਆਇੰਟ ਤੱਕ ਨਾ 3% ਤੱਕ ਕਾਰਬਨ ਦਾ ਹੈ।
ਕਾਰਬਨ ਹੁਣ ਸਾਡੇ ਬਹੁਤ ਘੱਟ, ਯਾਨੀ ਕਿ ਜਿਹੜਾ ਨਾ ਕਾਰਬਨ ਨੇ ਆਣਾ, ਕਿਤੋਂ ਕਾਰਬਨ ਆਉਂਦੀ ਆ ਤੁਹਾਡਾ ਜਿਹੜਾ ਖੁਸ਼ਕ ਹੁੰਦਾ ਵਾ ਚੀਜ਼ਾਂ ਦਾ, ਇਹ ਤੁਸੀਂ ਇਹਨੂੰ ਵਿੱਚ ਰਲਾਓਗੇ ਤੇ ਇਹਦੇ ਤੋਂ ਕਾਰਬਨ ਜਿਹੜੀ ਹੈ ਨਾ ਇਹ ਆਏਗੀ। ਤੇ ਇਸੇ ਤੇ ਇਹ ਬੜਾ ਅੱਛਾ ਤੁਸੀਂ ਆ ਕੀਤਾ ਕਿ ਕੁਛ ਨਾ ਉੱਪਰੋਂ ਕਰਕੇ ਵੱਢੀ ਆ ਹੈ। ਇਹ ਹੁਣ ਮੁੱਢ ਜਿਹੜੇ ਆ ਨਾ ਇਹ ਰਲ ਜਾਣਗੇ ਇਹਦੇ ਨਾਲ। ਇੱਕ ਤਾਂ ਜ਼ਮੀਨ ਵੈਸੇ ਵੀ ਨਰਮ ਰਹਿੰਦੀ ਆ, ਤੇ ਇੱਕ ਇਹਦੇ ਚ ਜਿਹੜਾ ਨਾਮਿਆਤੀ ਮਾਦਾ ਨਾ, ਨਾਮਿਆਤੀ ਮਾਦੇ ਚ ਸਾਰਿਆਂ ਤੋਂ ਜ਼ਿਆਦਾ ਕਾਰਬਨ ਦਾ ਹੀ ਹੈ ਆ। ਤੇ ਉਹਦੇ ਹੁਣ ਜਿੰਨੇ ਵੀ ਆ ਜਿਹੜੀਆਂ ਹੁੰਦੀਆਂ ਵਾ, ਜਿੱਥੇ ਜੰਗਲਾਤ ਹੁੰਦੇ ਆ ਉੱਥੇ ਉਹ ਜ਼ਮੀਨ ਚੋਂ ਹੀ ਕਾਰਬਨ ਦਾ ਜਿਹੜਾ ਨਾ ਤਨਾਸਬ ਉਹ ਜ਼ਿਆਦਾ ਹੈ ਆ। ਇਹ ਤਾਂ ਰਾਣਾ ਸਾਹਿਬ ਮੱਕੀ ਵਾਲੀ ਜ਼ਮੀਨ ਵੈਸੇ ਵੀ ਤਕੜੀ, ਇਹਨੂੰ ਖਾਦ ਜ਼ਿਆਦਾ ਪਈ ਹੋਈ ਹੁੰਦੀ ਆ। ਤੇ ਦੂਜਾ ਇਹਦੇ ਵਿੱਚ ਜਿਹੜੀ ਖਾਦ ਆ, ਹੁਣ ਮੈਂ ਇਹਦੇ ਚ 3 BOP ਯਾਨੀ ਕਿ ਜਿਹੜੀ ਬਾਇਓ ਆਰਗੈਨਿਕ ਫਾਸਫੋਰਸ ਆ, ਉਹ 3 ਉਹ ਪਾਣੀ ਆ, ਇਹਦੇ ਥੱਲੇ ਛਿੱਟਾ ਦੇਣਾ। ਅੱਛਾ ਮੈਂ ਪਤਾ ਕੀ ਕਹਿੰਦਾ ਸੀਗਾ, ਮੈਂ ਕਹਿੰਦਾ ਵੀ ਜੇ ਕੇਰਾ ਕਰਾਈਏ ਕਿ ਆਹ ਨਾ ਵੇ ਚੜਨ, ਕਿਉਂਕਿ ਜਦੋਂ ਜ਼ਮੀਨ ਪਹਿਲਾਂ ਵੱਡੀ ਹੋਵੇ ਨਾ ਜੀ ਇਹ ਗਲ ਜਾਂਦੇ ਆ। ਜਦੋਂ ਰੋਟਾ ਮਰਾ ਕੇ ਥੋੜੇ ਦਿਨ ਪਹਿਲਾਂ ਗਲ ਜਾਂਦੇ, ਸੁੱਕ ਜਾਂਦੇ। ਇਹ ਹੁਣ ਤਾਜ਼ੇ ਹਾਂ। ਉਹ ਅਸੀਂ ਨਾਲ ਵੀ ਗੱਲ ਕਰਦੇ ਆ, ਉਹਨੂੰ ਵੀ ਪੁੱਛਦੇ ਆ। ਨਾਲੇ ਇਹਦੇ ਚ ਰੂਟਾ ਡਬਲ ਫਰਵਾਓਗੇ ਨਾ ਤੁਸੀਂ? ਇਹ ਡਬਲ ਦੀ ਤਾਂ ਜ਼ਰੂਰਤ ਨਹੀਂ ਮੇਰੇ ਖਿਆਲ ਚ, ਕਿਉਂਕਿ ਆ ਦੇਖੋ ਨਾ ਜਦੋਂ ਤੁਸੀਂ ਆ ਕਰਾਨੇ ਆ ਇਸ ਤਰ੍ਹਾਂ, ਆ ਜਿਹੜਾ ਜਦੋਂ ਡਬਲ ਕਰਾਓਗੇ ਤੇ ਆ ਜਿਹੜੇ ਛੁੱਡੇ ਜਿਹੜੇ ਆ ਇਹ ਕੁਤਰੇ ਨਹੀਂ ਜਾਣਗੇ? ਨਹੀਂ ਕੁਤਰੇ ਨਹੀਂ ਜਾਣੇ ਜੀ। ਹੈ ਇਹਨੂੰ ਜੀ ਰੂਟੇ ਨੇ ਇੰਜ ਕਰਕੇ ਪਾ ਕੇ ਨਾ ਜੀ ਇੰਜ ਕਰਕੇ ਸਿੱਟ ਦੇਣਾ। ਇਹਨੂੰ ਤੋਂ ਹਲ ਮਰਾਵਾਂਗੇ ਜੀ ਹੁਣ। ਤੇ ਜੇ ਤਾਂ ਹੁੰਦਾ ਨਾ ਖਾਲੀਆਂ ਦੇ ਵਿੱਚ ਘਾਹ ਵੀ ਇੱਥੇ ਗੰਦ ਹੁੰਦਾ, ਫੇਰ ਇਹਨੂੰ ਰੂਟਾ ਆਪਾਂ ਮਰਾਣਾ ਸੀ ਡਬਲ, ਕਿਉਂਕਿ ਹੁਣ ਰੂਟਾ ਖੇੜੀ ਦੇ ਇੱਥੇ ਨਹੀਂ ਲੱਗ ਰਿਹਾ, ਇਹਦੇ ਤੋਂ ਉੱਤੇ ਉੱਤੇ ਚੱਲ ਰਿਹਾ। ਆਹੋ ਤੇ ਜੇ ਹੁੰਦਾ ਇਹਦੇ ਵਿੱਚ, ਫਿਰ ਇਹਦੇ ਵਿੱਚ ਘਾਹ ਹੋਣਾ ਸੀਗਾ, ਤੇ ਜਦੋਂ ਇਹਨੂੰ ਇਹਦੇ ਚ ਹਲ ਮਾਰਨਾ ਸੀ ਹਟਣਾ ਸੀ। ਇੱਕ ਹੋਰ ਤੁਸੀਂ ਨਾ ਹੌਲੀ ਹੌਲੀ ਦੂਸਰੇ ਜਿਹੜਾ ਨੈਚੁਰਲ ਤਰੀਕਾ ਵਾ ਨਾ ਹੈ ਕੁਦਰਤੀ ਖੇਤੀ ਵਾਲਾ, ਉਹਦੇ ਵੱਲ ਕਿਉਂ ਨਹੀਂ ਆਉਂਦੇ ਹੈ? ਤੁਸੀਂ ਕੋਈ ਦੁਹਾੜੇ ਤੋਂ ਸ਼ੁਰੂ ਕਰੋ, ਕਿੱਲੇ ਤੋਂ ਸ਼ੁਰੂ ਕਰੋ। ਰਾਣਾ ਸਾਹਿਬ ਮੈਂ ਤਾਂ ਹੁਣ ਉਹ ਵੀ ਉਹ ਵੀ ਖਾਦ ਵੀ ਜਿਹੜੀ ਹੈ ਇਹਨੂੰ ਬਾਇਓ ਆਰਗੈਨਿਕ ਹੀ ਪਾ ਰਿਹਾ। ਦੇਖੋ ਇੱਕ ਦੂਸਰੀ ਸੁਣ ਲਓ, ਮੈਂ ਉਹ ਜਿਹੜਾ ਹੁਣ ਤੁਹਾਨੂੰ ਮੈਂ ਦੱਸਿਆ ਨਹੀਂ ਵੀ ਉਹ ਵੀ ਬਣਾਉਣ ਲੱਗਿਆ ਫਾਰਮੈਂਟਰ ਦੇ ਵਿੱਚ ਹੈ। ਤੀਜਾ ਸੁਣ ਲਓ ਵੀ ਤੀਜੀ ਮੈਂ ਤੁਹਾਨੂੰ ਉਹ ਦਿਖਾਣਾ ਆ ਵੀ ਜਿੱਥੇ ਰੂੜੀ ਹੈ ਨਾ ਆਪਣੀ, ਜਿੱਥੇ ਆਪਾਂ ਚਤਾਲਾ ਗੱਡਿਆ ਹੋਇਆ ਵੀ ਰੂੜੀ ਹੈ ਨਾ ਜਿਹੜੀ ਨਿੰਨੀ ਕੀ ਜਗ੍ਹਾ 'ਚ ਨੇੜੇ ਲਾਈ ਹੋਈ, ਉੱਥੇ ਤੇ ਤੁਸੀਂ ਚਤਾਲੇ ਦਾ ਤੇ ਉਹ ਸਰੋਂ ਦਾ ਫਰਕ ਦੇਖ ਲਿਓ। ਅੱਗੇ ਫਰਕ ਇਹ ਆਰਗੈਨਿਕ 'ਚ ਤਾਂ ਗੱਲ ਜਿਹੜੀ ਸਾਡੀ ਰੂੜੀ ਹੈ ਨਾ ਜੀ, ਇਹ ਤੇ ਜਿਹੜੀ ਆ ਖੜੀ ਹੈਗੀ ਆ ਸਰੋਂ ਦੀ, ਇਹ ਸੋਨਾ ਜ਼ਮੀਨ ਵਾਸਤੇ। ਇਹ ਦੇਖੋ ਹੁਣ ਤੁਸੀਂ ਇਸੇ ਲਾਸਟ ਟਾਈਮ ਮਿਰਚਾਂ ਕਿੰਨੇ ਸਾਲ ਪਹਿਲੇ ਲਾਈਆਂ? 2 ਸਾਲ। ਹਾਂ ਆ ਦੇਖ ਲਓ 2 ਸਾਲ ਹੋ ਗਏ ਤੇ ਛਾਪਰ ਜਿਹੜੇ ਆ ਨਾ, ਇਹ ਹੁਣ ਛਾਪਰ ਤਾਂ ਗਲਦਾ ਹੀ ਨਹੀਂ ਜੀ। ਦੇਖੋ ਇਹ ਇਸ ਕਰਕੇ ਜਿਹੜੀ ਮਲਚਿੰਗ ਆ ਨਾ, ਇਹ ਆਸਾਨ ਤਰੀਕਾ ਤਾਂ ਕੱਢ ਲਿਆ ਵਾ ਇਹਦੇ ਚ ਨੇ, ਲੇਕਿਨ ਇਹ ਬਾਅਦ ਵਿੱਚ ਜ਼ਮੀਨ 'ਚ ਬਹੁਤ ਅਰਸੇ ਤੱਕ ਨਾ ਇੱਕ ਤਾਂ ਬਦਸੂਰਤੀ ਰਹਿੰਦੀ ਆ। ਇਹਨੂੰ ਨੈਚੁਰਲ ਮਲਚਿੰਗ ਨਾਲ ਨਾ ਹੌਲੀ ਹੌਲੀ ਇੱਥੇ ਪਰਾਲੀ ਰਾਣਾ ਸਾਹਿਬ ਲੱਭਦੀ ਕੋਈ ਨਹੀਂ ਆਪਣੇ ਯਾਰ, ਉਹ ਝੋਨਾ ਗੱਡਿਆ ਨਹੀਂ ਜਾਂਦਾ। ਕਰਨੀ ਚਾਹੀਦੀ ਹੈ ਨਾ ਕੋਈ ਇੱਕ ਅੱਧਾ ਕਿੱਲਾ, ਯਾਨੀ ਕਿ ਜਿਹੜਾ ਵਾ ਨਾ ਇਸ ਜ਼ੇਨ 'ਚ ਰੱਖ ਕੇ ਲਾਓ। ਨਹੀਂ ਕਰਾਂਗੇ ਅਸੀਂ ਜਿਹੜਾ ਨਾ ਪਰਾਲੀ ਕਰਨੀ ਹੈ। ਉਹ ਦਿਖਾਵਾਂ ਰਾਣਾ ਬਗਲੇ। ਰਾਣਾ ਸਾਹਿਬ ਦੇਖ ਲਓ ਤੁਸੀਂ, ਆ ਬਗਲਿਆਂ ਦੀ ਖੁਰਾਕ ਹੁੰਦੀ ਹੈ ਇਹਦੇ ਵਿੱਚ। ਇਹ ਜਦੋਂ ਵੀ ਹਲ ਫਿਰਦਾ ਨਾ ਉਹ ਇਹ ਬਗਲੇ ਜ਼ਰੂਰ ਆਉਂਦੇ ਆ, ਪਰ ਬਹੁਤ ਸਾਰੀਆਂ ਹੋਰ ਵੀ ਪਰਿੰਦੇ ਆਉਂਦੇ ਆ। ਫਿਰ ਨਾ ਕੀੜੇ ਮਕੌੜੇ ਜਿਹੜੇ ਕਿਤੇ ਲੱਭਦੇ ਆ ਨਾ ਨੀਚੋਂ, ਉਹ ਚੁਗਦੇ ਆ। ਜਦੋਂ ਵੀ ਹਲ ਚੱਲੇਗਾ ਨਾ ਇਹ ਸ਼ਾਰਕਾਂ ਬਹੁਤ ਆਣਗੀਆਂ, ਬਗਲੇ ਬਹੁਤ ਆਣਗੇ। ਅੱਜ ਵੈਸੇ ਬਗਲੇ ਹੀ ਆ, ਮੈਨੂੰ ਲੱਗਦਾ ਅਜੇ ਸ਼ਾਰਕਾਂ ਉੱਠੀਆਂ ਨਹੀਂ ਹੈਗੀਆਂ ਜੀ। ਆਹੋ ਅੱਛਾ ਰਾਣਾ ਸਾਹਿਬ, ਹਾਂਜੀ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਆ ਨਾ ਜੀ ਵੀਰ, ਉਹਨਾਂ ਨੇ ਨਾਮ ਪੁੱਛਿਆ ਸੀਗਾ ਜੀ ਇਹਦਾ। ਵੀ ਇਹ ਆਪਾਂ ਆਪਣੀ ਇਸ ਬੱਚੀ ਦਾ ਉਹਦਾ ਲਾਡੋ ਸੀ ਤੇ ਇਹਦਾ ਕੀ ਯਾਨੀ ਕਿ ਜਿਹੜਾ? ਹਾਂਜੀ ਇਹਦਾ ਜੀ ਹੁਣ ਕਈਆਂ ਨੇ ਕਿਹਾ ਲਾਡੀ, ਕਈਆਂ ਨੇ ਕਿਹਾ ਸ਼ਹਜ਼ਾਦੀ, ਕਈਆਂ ਨੇ ਰਾਣੀ, ਕਈਆਂ ਨੇ ਕਿਹਾ ਰਾਣੋ, ਕਈਆਂ ਨੇ ਜਨਾਬ ਜੀ ਪਰੀ, ਤੇ ਹੋਰ ਵੀ ਬਹੁਤ ਸਾਰੇ ਇਹਦੇ ਰੰਗ ਦੇ ਮੁਤਾਬਕ ਵੀ ਨਾਮ ਦੱਸੇ ਆ। ਲਾਲੋ, ਲਾਲੀ, ਲਾਲੋ। ਤੇ ਹੁਣ ਤੁਸੀਂ ਇਹ ਦੱਸੋ
ਵੀ ਤੁਹਾਡੇ ਹਿਸਾਬ ਦੇ ਵਿੱਚ ਕਿਹੜਾ ਨਾਮ ਹੋਣਾ ਚਾਹੀਦਾ? ਰਾਣੀ ਵੀ ਅੱਛਾ ਨਾਮ ਆ, ਉਹ ਲਾਡੋ ਆ, ਲਾਡੋ ਦੇ ਨਾਲ ਰਾਣੀ ਜਿਹੜਾ ਨਾ। ਹਾਂ ਲਾਲੀ ਵੀ ਠੀਕ ਆ, ਹਾਂ ਲਾਲੀ ਵੀ ਰਾਣੀ ਵੀ ਠੀਕ ਆ। ਚਲੋ ਦੇਖਦੇ ਆ ਜੀ, ਇਹਦਾ ਨਾਮ ਵੀ ਰੱਖਦੇ ਆ। ਤੇ ਮੈਂ ਤੁਹਾਨੂੰ ਹੁਣ ਇੱਥੇ ਪਤਾ ਕੀ ਦਿਖਾਣਾ ਆ ਜੀ, ਵੀ ਦੇਖੋ ਆ ਆਪਣੇ ਇੱਥੇ ਰੂੜੀ, ਹਾਂ ਠੀਕ ਹੈ ਜੀ। ਹਾਂ ਇਹ ਹੁਣ ਇੱਥੋਂ ਕੋਈ ਥੋੜੀ ਬਹੁਤੀ ਬਾਰਿਸ਼ ਉੱਥੇ ਤੱਕ ਬਾਰਿਸ਼ ਨਾਲ ਜਾਂ ਕਿਸੇ ਵਜ੍ਹਾ ਤੋਂ ਉੱਥੇ ਤੱਕ ਚਲੀ ਜਾਂਦੀ ਆ। ਹਾਂ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਜਿਹੜੇ ਆ ਨਾ ਸਰੋਂ ਵੀ ਤੇ ਚਤਾਲਾ ਵੀ, ਹਾਂ ਇਹ ਤੁਸੀਂ ਦੇਖ ਲਓ। ਹਾਂ ਹਾਂ ਇੱਥੇ ਇਹਦੀ ਆ ਵਾ, ਹਾਂ ਉਹ ਪਰਾਂ ਤੋਂ ਵੀ ਇੱਕ ਪੱਤਾ ਜਿਹੜਾ ਇੱਕ ਚੰਗਾ ਬੂਟਾ ਜਿਹੜਾ ਨਾ, ਇਹ ਤਾਂ ਸਾਫ ਨਜ਼ਰ ਆਣਾ ਸਭ ਬੰਦਾ। ਹਾਂ ਵੀ ਇਹ ਦੇਖੋ ਨਾ, ਵੀ ਇਹਦਾ ਕੱਦ ਦੇਖੋ ਤੁਸੀਂ, ਆ ਇੱਥੋਂ ਇੱਥੇ ਤੱਕ, ਕਿਉਂਕਿ ਇਹਦਾ ਅਸਰ ਜਨਾਬ ਜੀ ਆਂਦਾ ਹਾਂ ਹੈ। ਤੇ ਅੱਗੇ ਅੱਗੇ ਆ ਜਿਹੜਾ ਆ ਦੇਖ ਲਓ ਤੁਸੀਂ ਵੀ ਇੱਥੇ ਕਿੰਨਾ ਘੱਟ ਆ, ਇਹਦਾ ਤੇ ਇਹਦਾ ਫਰਕ ਤੁਸੀਂ ਦੇਖੋ। ਹਾਂ ਇੱਥੇ ਵੱਢ ਲਓ ਇੱਕ, ਉਹ ਆ ਕਰ ਲਓ। ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ। ਆ ਦੇਖ, ਆ ਦੇਖੋ ਹੁਣ ਨਾ, ਆ ਇਹਦੀ ਸਿਹਤ ਤੇ ਇਹਦੀ ਸਿਹਤ, ਆਹ ਇੱਕ ਉੱਪਰੋਂ ਤੋੜਿਆ ਮੈਂ। ਹਾਂ ਤੇ ਇਹ ਦੇਖ ਲਓ ਇਹਦਾ ਕਿੰਨਾ ਫਰਕ ਆ। ਹਾਂ ਇਹ ਦੇਖੋ ਇਹ ਗੱਲ ਆ, ਇਹ ਜਿਹੜੀ ਸਾਡੀ ਰੂੜੀ ਆ ਨਾ ਜੀ, ਹਾਂਜੀ, ਇਹ ਜ਼ਮੀਨ ਵਾਸਤੇ ਨਾ ਜੀ ਇਹ ਸੋਨਾ ਹੈਗੀ ਆ। ਅੱਛਾ ਇੱਕ ਹੋਰ ਚੀਜ਼ ਆ, ਇਹ ਜਿਹੜੇ ਡੰਗਰ ਤੇ ਜ਼ਿਮੀਂਦਾਰ ਆ ਨਾ, ਇਹ ਬੜਾ ਲਾਜ਼ਮੀ ਮਲਜ਼ੂਮ ਆ। ਜੇ ਤੁਹਾਡਾ ਜ਼ਿਮੀਂਦਾਰ ਆ, ਤੁਹਾਡੇ ਕੋਲ ਡੰਗਰ ਹੋਣੇ ਚਾਹੀਦੇ ਆ, ਯਾਨੀ ਕਿ ਡੰਗਰਾਂ ਨੂੰ ਜ਼ਿਮੀਂਦਾਰਾ ਸਪੋਰਟ ਕਰਦਾ ਵਾ ਤੇ ਡੰਗਰ ਜ਼ਿਮੀਂਦਾਰੀ ਨੂੰ ਸਪੋਰਟ ਕਰਦੇ ਆ। ਇਹ ਯਾਨੀ ਕਿ ਈਕੋਸਿਸਟਮ ਜਿਹੜਾ ਨਾ ਬਣਦਾ। ਹੁਣ ਜਿਸ ਬੰਦੇ ਕੋਲ ਡੰਗਰ ਨਹੀਂ ਨਾ ਹੈ, ਉਹਦੇ ਕੋਲ ਪੋਸੀਬਲ ਹੀ ਨਹੀਂ ਹੈ ਕਿ ਉਹ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਟਰਾਲੀਆਂ 'ਚ ਲਿਆਏਗਾ। ਉਹ ਰੂੜੀ ਮਿਲਦੀ ਨਹੀਂ, ਲੇਬਰ ਨਹੀਂ ਉਸ ਤਰ੍ਹਾਂ। ਇਹ ਜਿਸ ਬੰਦੇ ਕੋਲ ਡੰਗਰ ਹੈ ਨਾ, ਉਹਨੂੰ ਇਹ ਆਸਾਨੀ ਹੈ ਆ। ਔਰ ਇਸ ਤਰ੍ਹਾਂ ਹੀ ਐਸਾ ਬੰਦਾ ਜਿਹਦੇ ਕੋਲ ਡੰਗਰ ਆ, ਉਹਨੇ ਅਗਰ ਉਹ ਜ਼ਿਮੀਂਦਾਰ ਨਹੀਂ ਕਰਦਾ, ਉਹਨੂੰ ਪੱਠਿਆਂ ਦਾ ਬੜਾ ਇਸ਼ੂ ਰਹੇਗਾ। ਇੰਨੇ ਮੁੱਲ ਪੱਠੇ ਲੈਣੇ। ਇਹ ਅਸਲ 'ਚ ਸ਼ੁਰੂ 'ਚ ਸਾਡੇ ਨਾ ਪਹਿਲੇ ਦੌਰ ਤੁਸੀਂ ਦੇਖ ਲਓ ਕਿ ਡੰਗਰ ਤੇ ਜ਼ਿਮੀਂਦਾਰਾ ਲਾਜ਼ਮੋ ਮਲਜ਼ੂਮ ਸੀ। ਅਸੀਂ ਹੁਣ ਜਿਹੜਾ ਬਹੁਤੇ ਸਾਰੇ ਰੌਲੇ ਨੂੰ ਪਏ ਆ ਨਾ, ਅਸੀਂ ਯਾਨੀ ਕਿ ਇੱਕ ਚੀਜ਼ ਜਿਹੜੀ ਹੈ, ਜਿਸ ਤਰ੍ਹਾਂ ਗੱਡੇ ਦੇ ਨਾਲ ਢੱਗੇ ਜ਼ਰੂਰੀ ਹੈ ਨਾ, ਹੈ। ਹੁਣ ਅਸੀਂ ਜਾਂ ਕੱਲਾ ਗੱਡਾ ਰੱਖਣ ਦੇ ਚੱਕਰ 'ਚ ਜਾਂ ਕੱਲਾ ਢੱਗੇ ਰੱਖਣ ਦੇ ਚੱਕਰ 'ਚ, ਇਹ ਢੱਗੇ ਤੇ ਗੱਡਾ ਦੋਨੇ ਚੀਜ਼ਾਂ ਜਿਹੜੀਆਂ ਨਾ ਤਾਂ ਹੀ ਚੱਲਦੀਆਂ। ਇਹ ਜੀ ਗੱਲ ਬਿਲਕੁਲ ਰਾਣਾ ਸਾਹਿਬ ਦੀ ਠੀਕ ਆ। ਇਹ ਇਦਾਂ ਹੀ ਬਣਦੀ ਆ ਵੀ ਢੱਗੇ ਵਾਲਾ ਤੇ ਗੱਡੇ ਵਾਲਾ ਉਂਝ ਤਾਂ ਕੱਲੇ ਕੱਲੇ ਰਹਿਣਗੇ, ਪਰ ਜੇ ਉਹ ਜੁੜ ਜਾਣ ਤੇ ਉਹ ਜੋਗ ਬਣ ਜੂਗੀ। ਕਿਉਂ ਜੀ ਰਾਣਾ ਸਾਹਿਬ? ਹਾਂਜੀ। ਤੇ ਉਹ ਇੱਕ ਮੈਨੂੰ ਗੱਲ ਯਾਦ ਆ ਗਈ ਰੱਬੀ, ਕਿ ਸਾਡੇ ਜਿਹੜਾ ਪਿਆਰ ਮੁਹੱਬਤ ਵਾਲਾ ਨਿਜ਼ਾਮ ਆ ਨਾ ਜੀ ਰਾਣਾ ਸਾਹਿਬ, ਹਾਂਜੀ, ਉਹਦਾ ਸਿਲਸਿਲਾ ਜੇ ਥੋੜਾ ਜਿਹਾ ਪਿੱਛੇ ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਸਾਡੇ ਅੰਦਰ ਇਹ ਗੱਲ ਹੈਗੀ ਆ ਵੀ ਅਸੀਂ ਆਪਣੇ ਦੌਰ ਪਿਛਲਾ ਜਿੰਨਾ ਵੀ ਦੌਰ ਆ ਨਾ, ਹਾਂ, ਉਹਨੂੰ ਹਰ ਬੰਦਾ ਪਸੰਦ ਕਰਦਾ, ਹਾਂ, ਕੋਈ ਵੀ ਹੋਵੇ। ਬਿਲਕੁਲ। ਇਹ ਜਿਵੇਂ ਜਿਵੇਂ ਵੇਲਾ ਗੁਜ਼ਰਦਾ ਜਾਂਦਾ ਨਾ, ਤੇ ਨਵੇਂ ਆਉਣ ਵਾਲੇ ਬੰਦੇ ਪਿਛਲੇ ਦੌਰ ਨੂੰ ਸੋਹਣਾ ਸਮਝਦੇ ਆ ਤੇ ਚੰਗਾ ਸਮਝਦੇ ਆ, ਕਿਉਂਕਿ ਉਹਦੇ 'ਚ ਯਾਦਾਂ ਹੁੰਦੀਆਂ। ਮੈਂ ਕਹਿੰਦਾ ਵੀ ਉਹ ਕਿੱਦਾਂ ਦਾ ਸੋਹਣਾ ਵੇਲਾ ਸੀਗਾ, ਜਿਸ ਵੇਲੇ ਰਾਣਾ ਸਾਹਿਬ ਲੋਕ ਇਹ ਸੋਚਿਆ ਬਗੈਰ, ਕਿਸੇ ਦੇ ਬੁਲਾਇਆ, ਕਿਸੇ ਵੀ ਸੱਦੇ ਤੋਂ ਬਗੈਰ, ਰਾਣਾ ਸਾਹਿਬ ਜੇ ਕਿਸੇ ਦੀ ਕਣਕ ਪਈ ਆ ਨਾ ਬਾਹਰ ਤੇ ਹਵਾ ਚੱਲ ਗਈ ਹੈ, ਤੇ ਲੋਕਾਂ ਨੇ ਆਪਣਾ ਰਾਣਾ ਸਾਹਿਬ ਕੰਮ ਬੰਦ ਕਰਨਾ ਤੇ ਉਹ ਚੱਕ ਕੇ ਨਾ ਤਰੇਂਗਲਾਂ ਉਹਦੀ ਕਣਕ ਡਾਣ ਵਾਸਤੇ ਆ ਜਾਣਾ ਇਕੱਠੇ ਹੋ ਕੇ, ਯਾਰ ਆ ਜਾਓ ਯਾਰ, ਉਹ ਫਲਾਣੀ ਦੀ ਕਣਕ ਜਿਹੜੀ ਹੈ ਨਾ ਉਹ ਡਾਏ ਆਈਏ। ਕਿੰਨਾ ਮੁਹੱਬਤ ਦਾ ਇੱਕ ਦੂਸਰੇ ਨਾਲ ਉਹ ਸੀਗਾ ਚੀਜ਼ਾਂ ਦਾ। ਤੁਸੀਂ ਇੱਕ ਦੇਖੋ ਤੁਸੀਂ ਵੀ ਇੱਥੇ ਤੱਕ ਸੀਗਾ ਕਿ ਜਿਹੜੀ ਆ ਮਾਚਸ ਆਪਣੀ ਡੱਬੀ, ਇਹ ਵੀ ਘਰਾਂ ਦੇ ਵਿੱਚ ਇੱਕ ਘਰ ਹੋਈ ਤੇ ਬਾਕੀਆਂ ਨੇ ਲਿਆਣ ਦੀ ਉਹੀ ਨਹੀਂ ਕੀਤੀ। ਮਾਚਸ ਦਾ ਕਿਆ ਵਾ, ਪਹਿਲੇ ਸ਼ੁਰੂ ਚ ਨਾ ਅਸੀਂ ਬਚਪਨ ਜੇ ਚ ਦੇਖਿਆ ਕਿ ਅੱਗ ਜਿਹੜੀ ਹੈ ਨਾ ਘਰਾਂ 'ਚ ਰਹਿੰਦੀ ਸੀ ਪੱਕੀ ਪੱਕੀ। ਮੈਂ ਵੀ ਇਹੀ ਗੱਲ ਕਰਦਾ ਪਿਆ ਨਾ ਵੀ ਤੁਸੀਂ ਅੱਗ ਜਲਾ ਲਈ, ਮੈਂ ਪਾਥੀ ਚੱਕੀ, ਮੈਂ ਆ ਗਿਆ, ਪਾਥੀ ਤੇਰੇ ਕੋਲੇ ਰੱਖੇ ਤੇ ਉਹ ਲੈ ਗਿਆ, ਅੱਗੇ ਤੋਂ ਅੱਗੇ ਨਿਜਾਮ। ਯਾਰ ਕਿੰਨੀ ਮੁਹੱਬਤਾਂ, ਅੱਗ ਵੀ ਸ਼ੇਅਰਿੰਗ ਸੀ, ਸ਼ੇਅਰਿੰਗ ਸੀ। ਇੱਕ ਦੂਸਰੇ ਨਾਲ ਮੁਹੱਬਤ ਦਾ, ਸ਼ੇਅਰਿੰਗ ਦੀ ਗੱਲ ਕਰਦਾ ਪਿਆ ਨਾ ਮੈਂ, ਵੀ ਮੁਹੱਬਤ ਸੀਗੀ ਵੀ। ਇਹੀ ਤਾਂ ਮੈਂ ਗੱਲ ਕੀਤੀ ਹੈ ਪਹਿਲਾਂ ਵੀ ਜਿਹੜੀ ਲੋਕ ਫਲਾਣੇ ਦੇ ਘਰ ਦੁੱਧ ਨਹੀਂ ਹੈਗਾ ਤੇ ਮੱਝ ਬੰਨੇ ਆਂਦੀ, ਜੇ ਦੁੱਧ ਨਹੀਂ ਹੈਗਾ ਤਾਂ ਉਹਦੇ ਘਰ ਭੇਜ ਦੇਣਾ ਦੁੱਧ। ਇੱਕ ਦੇਖਿਆ ਹੋਣਾ ਸ਼ਾਇਦ ਤੇਰੇ ਨੂੰ ਥੋੜਾ ਯਾਨੀ ਕਿ ਦੇਖਣ ਦਾ ਆਇਆ ਹੋਵੇ, ਕਿਉਂਕਿ ਟਰੈਕਟਰ ਆ ਗਏ ਤੁਹਾਡੀ ਉਮਰ। ਪਹਿਲੇ ਸ਼ੁਰੂ ਚ ਨਾ ਜਦੋਂ ਬੀਜਣੀ ਹੁੰਦੀ ਸੀ ਨਾ ਪੈੜੀ, ਉਹ ਜਨਾਬ ਵੰਗਾਰ ਪਾ ਲੈਂਦੇ ਸੀ 4-4 ਜੋਗਾਂ 6-6 ਜੋਗਾਂ ਨਾ ਢੱਗਿਆਂ ਦੀਆਂ,
ਇਕੱਠੀਆਂ ਯਾਨੀ ਕਿ ਜਿਹੜਾ ਵਾ ਇਹ ਤੇ ਆਪਣਾ ਕੋਈ 4-5 ਕਿੱਲੇ ਇਕੱਠੇ ਜਿਹੜੇ ਆ ਨਾ ਇੱਕੋ ਦਿਨ ਚ ਦੂਸਰੇ ਘਰ ਦੀ ਅਗਲੇ ਦਿਨ ਦੂਸਰੇ ਘਰ ਦੀ ਆਈ ਆ ਵਤਰਾ ਹੈ ਉਹ ਦੂਸਰੇ ਘਰ ਦੀ। ਫਿਰ ਮੈਂ ਦੇਖਿਆ ਕਿ ਉੱਥੇ ਭਾਈ ਫਿਰ ਉਹਨੂੰ ਤੂੜੀ ਢੋਂਦੇ ਸੀ। ਉਹ ਹੁਣ ਖੋਤੀਆਂ ਦੇ ਨਾ ਇਕੱਠੇ ਘਰਾਂ ਨੇ ਯਾਨੀ ਕਿ ਬੰਦੇ 5-5 7-7 ਜਿਹੜਾ 5-5 7 ਖੋਤੀਆਂ ਤੰਗੜਾ ਨਾਲ ਢੋਂਦੇ ਸੀ ਹੈ। ਉਹ ਬੜਾ ਸਿਸਟਮ ਸੀ ਵੰਗਾਰ ਵਾਲਾ। ਅੱਛਾ ਬਲਕਿ ਈਵਨ ਮੈਨੂੰ ਇਹ ਯਾਦ ਆ ਕਿ ਯਾਰ ਜਿਹੜੇ ਸਾਡੇ ਉੱਥੇ ਪਹਿਲੇ ਮਕਾਨ ਪਏ ਨਾ ਉਹਨਾਂ 'ਚ ਅਸੀਂ ਮਜ਼ਦੂਰ ਕੋਈ ਨਹੀਂ ਲਾਏ ਸੀ ਹੈ, ਸਿਰਫ ਮਿਸਤਰੀ ਸੀ ਤੇ ਬੰਦੇ ਯਾਨੀ ਕਿ ਨਾ ਇੱਕ ਯਾਨੀ ਕਿ ਘਰ ਦਾ ਬੰਦਾ ਹੁੰਦਾ ਸੀ, ਇੱਕ ਦਾ ਰੋਜ਼ ਕੋਈ ਨਾ ਕੋਈ ਵੰਗਾਰਵਾ ਯਾਨੀ ਕਿ ਜਿਹੜਾ ਵਾ ਨਾ ਇਸਤਰੀ। ਫਿਰ ਜਦੋਂ ਦੂਸਰਿਆਂ ਦੇ ਮਕਾਨ ਪੈਂਦੇ ਸੀ ਉਹ ਇਸਤਰੀ ਚੱਲਦੇ ਰਹਿੰਦੇ ਸੀ। ਮੈਂ ਕਹਿੰਦਾ ਕਿ ਮਹੀਨੇ ਸਾਰੇ ਚ ਨਾ ਉਹ ਹਫ਼ਤੇ ਕੁ ਬਾਅਦ ਯਾਨੀ ਕਿ 7-8 ਘਰਾਂ ਚੋਂ ਵੀ ਅਗਰ ਇੱਕ ਬੰਦਾ ਆਉਂਦਾ ਸੀ ਨਾ ਉਹ 7-8 ਦਿਨਾਂ ਤੋਂ ਬਾਅਦ ਦੂਸਰੇ ਘਰ ਦੀ ਵਾਰੀ ਆਉਂਦੀ ਸੀ। ਮਜ਼ਦੂਰੀ ਵਾਲਾ ਇਹ ਕਨਸੈਪਟ ਹੀ ਨਹੀਂ ਸੀ। ਮੈਂ ਵੀ ਇਹੀ ਗੱਲ ਕਰਦਾ ਨਾ ਵੀ ਯਾਰ ਕਿੱਡਾ ਸੋਹਣਾ ਵੇਲਾ ਸੀਗਾ, ਵੀ ਕਿੱਡਾ ਚੱਸਾਂ ਵਾਲਾ ਵੇਲਾ ਸੀਗਾ, ਵੀ ਲੋਕ ਯਾਰ ਕਿੱਦਾਂ ਵੀ ਬਗੈਰ ਬੁਲਾਇਆ ਪਹੁੰਚ ਜਾਂਦੇ ਹੁੰਦੇ ਸੀ, ਇੱਕ ਦੂਜੇ ਦੇ ਕੰਮ ਆਉਂਦੇ ਸੀ। ਤੇ ਹੁਣ ਕੋਈ ਸੱਦਿਆ ਨਹੀਂ, ਸੌਖਾ ਜਿਹਾ ਆਂਦਾ ਵੀ ਆ ਮੇਰਾ ਕੰਮ ਆ, ਮਜ਼ਦੂਰਾ ਨਹੀਂ ਲੱਭਦਾ। ਲੈ ਹੋਰ ਦੱਸੋ ਤੁਸੀਂ ਵੀ ਆ ਮੇਰੀ ਛੱਲੀਆਂ ਟੁੱਟੀਆਂ ਪਈਆਂ ਨੂੰ ਨਾ ਅੱਜ 5-6 ਦਿਨ ਹੋ ਗਏ ਆ, ਤੁਹਾਨੂੰ ਪਤਾ ਹੀ ਆ ਮੈਂ ਦਿਖਾਈਆਂ, ਲੇਕਿਨ ਮੈਨੂੰ ਇਹਨਾਂ ਨੂੰ ਛਿੱਲਣ ਵਾਸਤੇ ਮਜ਼ਦੂਰ ਨਹੀਂ ਲੱਭਦਾ ਪਿਆ। ਇੱਕ ਮੱਕੀ ਦਾ ਕਿੱਲਾ ਮੇਰਾ ਖਲੋਤਾ ਆ, ਉਹਦੇ ਵਾਸਤੇ ਮੈਨੂੰ ਮਜ਼ਦੂਰ ਨਹੀਂ ਲੱਭ ਰਹੇ ਹੈਗੇ ਵੀ ਉਹ। ਅੱਛਾ ਮੈਂ ਹੁਣ ਰਾਣਾ ਸਾਹਿਬ ਹਾਂਜੀ ਇੱਧਰ ਭਲਾ ਮੈਂ ਕਿਉਂ ਆਇਆ ਬੁੱਝੋ, ਇੱਧਰ ਦੱਸੋ ਆਜੋ ਮੈਂ ਕਿਉਂ ਆਇਆ ਹੁਣ। ਇੱਧਰ ਦੇਸੀ ਸਰੋਂ ਤਾਂ ਨਹੀਂ ਦੇਖਣਾ ਇਹ? ਹਾਂ ਮੈਂ ਹੁਣ ਦੇਸੀ ਸਰੋਂ ਜ਼ੇਬੀ ਹੰਜਰਾ ਨੇ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ ਨਾ ਇੱਕ ਵੀਡੀਓ ਬਣਾਈ, ਉਹਦੇ ਵਿੱਚ ਦੇਸੀ ਸਰੋਂ ਦੀ ਸ਼ਨਾਖਤ ਦੇ ਬਾਰੇ ਚ ਗੱਲ ਹੋਈ। ਆ ਤੁਹਾਨੂੰ ਅਸੀਂ ਆ ਦਿਖਾਤੀ ਹੈ ਗੋਭੀ ਸਰੋਂ ਸੀਗੀ, ਹੁਣ ਮੈਂ ਦਿਖਾਣਾ ਤੁਹਾਨੂੰ ਦੇਸੀ ਸਰੋਂ ਦੀ ਗੱਲਬਾਤ ਵੀ ਉਹਦਾ ਪੱਤਾ ਕਿੱਦਾਂ ਜਾਮਣੀ ਹੁੰਦਾ। ਇਹ ਦੇਖੋ ਹਾਂ ਇਹ ਹੈਗੀ ਆ ਦੇਸੀ ਸਰੋਂ। ਹਾਂ ਇਹਦੇ ਚ ਜਾਮਣੀ ਜਾਂ ਹਲਕਾ ਜਿਹਾ ਰੰਗ ਜਿਹੜਾ ਇਹ ਦੇਖੋ ਇਹ ਹੈਗੀ ਆ ਦੇਸੀ ਸਰੋਂ, ਇਹਨੂੰ ਕਹਿੰਦੇ ਆ ਦੇਸੀ ਸਰੋਂ। ਆ ਵਿੱਚ ਤੁਸੀਂ ਆ ਦੇਖ ਸਕਦੇ ਆ ਵੀ ਇਹ ਦੇਖੋ ਇਹ ਮੈਂ ਤੁਹਾਨੂੰ ਦਿਖਾਣਾ। ਇਹ ਨਾ ਪਾਣੀ ਇਹਦੇ ਉੱਤੇ ਚੜ ਗਿਆ ਸੀ ਰਾਣਾ ਸਾਹਿਬ, ਇਹਦਾ ਇਹ ਤਾਂ ਕਰਕੇ ਨਾ ਇਹ ਜ਼ਿਆਦਾ ਉਹ ਨਹੀਂ ਹੋਈ ਹੈ। ਆ ਜਿੰਨੀ ਆ ਨਾ ਜੀ ਹਾਂ ਇਹ ਆ ਲੋ ਹਾਂ ਨਹੀਂ ਆ ਹੁੰਦਾ ਰਾਣਾ ਸਾਹਿਬ। ਨਾਲੇ ਇਹਦਾ ਪੱਤਾ ਜਿਹੜਾ ਨਾ ਹਾਂਜੀ ਉਹ ਉਤਨਾ ਵੱਡਾ ਨਹੀਂ ਹੁੰਦਾ। ਨਹੀਂ ਵੱਡਾ ਹੁੰਦਾ ਆ। ਹਾਂ ਆ ਵੱਡੇ ਵੀ ਹੈਗੇ, ਵੱਡੇ ਦੀ ਗੱਲ ਨਹੀਂ, ਇਹਦੇ ਉੱਤੇ ਤਾਂ ਪਾਣੀ ਚੜ ਗਿਆ ਸੀਗਾ। ਹੈ ਹੁਣ ਤੁਸੀਂ ਇਹ ਮੈਨੂੰ ਆ ਜਾਓ ਉੱਥੇ ਛਾਵੇਂ ਆ ਕੇ ਥੋੜਾ ਜਿਹਾ ਨਾ ਜੀ, ਤੁਸੀਂ ਜਿਨ੍ਹਾਂ ਦੋਸਤਾਂ ਨੇ ਜ਼ੇਬੀ ਹੰਜਰਾ ਸਾਹਿਬ ਦੀ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ ਵੀਡੀਓ ਦੇਖੀ ਹੈ ਨਾ, ਤੇ ਉਹ ਜ਼ਰੂਰ ਜਾ ਕੇ ਜਨਾਬ ਜੀ, ਉਹ ਨਹੀਂ ਦੇਖੀ ਉਹ ਦੇਖਿਓ ਜਾ ਕੇ। ਤੇ ਮੈਨੂੰ ਉੱਥੇ ਇਹ ਗੱਲ ਦਾ ਮਸਲਾ ਰੌਲਾ ਬਣਿਆ ਸਾਡਾ ਆਪਸ ਦੇ ਵਿੱਚ, ਮਜ਼ਾਕ ਸ਼ੁਗਲ ਦੀ ਉਹ ਗੱਲ ਸੀ, ਕੋਈ ਸੀਰੀਅਸ ਗੱਲ ਨਹੀਂ ਹੈਗੀ ਉਹ। ਵੀ ਮੈਂ ਦੱਸਿਆ ਸੀਗਾ ਵੀ ਇਹ ਰਾਣਾ ਸਾਹਿਬ ਫਰਕ ਹੁੰਦਾ। ਹਾਂ ਇਹ ਮੈਂ ਜ਼ੇਬੀ ਹੰਜਰਾ ਨੂੰ ਵੀ ਭੇਜੂੰਗਾ। ਹਾਂ ਹਾਂਜੀ ਤੇ ਆ ਦੂਸਰੀ ਸਰੋਂ, ਆ ਦੂਸਰੀ ਸਰੋਂ ਆ, ਤੇ ਆ ਦੇਖੋ ਤੁਸੀਂ ਆ ਦੇਸੀ ਸਰੋਂ ਦਾ ਪੱਤਾ ਹੈਗਾ। ਹਾਂਜੀ ਹੁਣ ਦੱਸੋ ਜੀ। ਹਾਂ ਨਹੀਂ ਵਾਜ਼ੇ ਫਰਕ ਆ ਰੰਗ ਚ, ਰੰਗ ਚ ਵਾਜ਼ੇ ਫਰਕ ਆ ਹੈਗਾ ਨਾ ਜੀ। ਹਾਂ ਚਲੋ ਇਨਕੇ ਜਿਹੜਾ ਹਲਕਾ ਜਾਮਣੀ ਜਾਂ ਜਿਹੜਾ ਨਾ ਇਹ ਰੰਗ ਆ, ਤੇ ਆ ਦੂਸਰਾ ਰੰਗ। ਚਲੋ ਠੀਕ ਆ ਜੀ। ਉਰੇ ਆਂਦਾ ਆ ਉਹਦੇ ਵਾਲਾ ਆਪਣਾ ਕੀ ਕਹਿੰਦੇ ਰਾਣਾ ਸਾਹਿਬ, ਉਹ ਇੱਟਾਂ ਲੈ ਕੇ ਇੱਟਾਂ ਲੈ ਕੇ ਆਪਾਂ ਗੱਲਬਾਤ ਕਰਦੇ। ਮੈਂ ਨਾ ਅਸੀਂ ਸੀ ਬੰਦਾ ਨਾ ਜੀ, ਇਹਦੇ ਨਾਲ ਵੀ ਗੱਲ ਕਰਦੇ ਆ ਵੀ ਇਹਦੇ ਵਿੱਚ ਕੀ ਉਹਦਾ ਤਜਰਬਾ ਸਾਡੇ ਨਾਲ। ਹਾਂ ਬਿਲਕੁਲ, ਕਿਉਂਕਿ ਉਹਨੂੰ ਜ਼ਿਆਦਾ ਪਤਾ ਵਾ ਪ੍ਰੈਕਟੀਕਲੀ ਨਾ। ਨਾਲੇ ਇਸ ਲੈਵਲ ਤੇ 72 ਜਿਹੜਾ ਨਾ, ਕਿਉਂਕਿ ਹਲੇ ਉਹ ਇੰਜ ਇਕੱਠੀ ਹੁੰਦੀ ਆ ਬਹੁਤ ਕੁਝ। ਆਹ ਤੇ ਕੋਈ ਗੱਲ ਨਹੀਂ, ਕੱਲ ਨੂੰ ਕੱਟ ਦਾਂਗੇ। ਹਾਂ ਲਓ ਜੀ ਮਨਸੂਬਾ ਜਿਹੜਾ ਨਾ ਚੇਂਜ ਹੋ ਗਿਆ, ਬਦਲ ਗਿਆ। ਅਸੀਂ ਉਹਦੇ ਨਾਲ ਹੀ ਅਸੀਂ ਵਰਦੀ ਵੀ ਬਦਲ ਲਈ। ਤੇ ਜਿੱਦਾਂ ਕਿ ਤੁਹਾਨੂੰ ਅਸੀਂ ਦੱਸਿਆ ਸੀਗਾ ਵੀ ਹਸੀਬ ਤੋਂ ਅਸੀਂ ਪੁੱਛਦੇ ਆ ਵੀ ਅਸੀਂ ਇਹਨੂੰ ਇਸ ਤੋਂ ਰੂਟੇ ਤੋਂ ਬਾਅਦ ਕੀ ਕਰੀਏ, ਕਿਉਂ ਜੀ ਰਾਣਾ ਸਾਹਿਬ? ਹਾਂ ਤੇ ਹਾਂ ਵੀ ਹਸੀਬ ਤੂੰ ਕੀ ਕਿਹਾ ਫਿਰ? ਜ਼ਮੀਨ ਬਿਹਤਰੀਨ ਬਣ ਗਈ ਹੈ ਖਾਲਦ। ਮੇਰਾ ਮਸ਼ਵਰਾ ਇਹ ਆ ਵੀ ਖਾਦ ਦਾ ਇਹਨੂੰ ਇਸੇ ਤਰ੍ਹਾਂ ਲਾਈਏ ਛੱਟਾ, ਦੋਹਰਾ ਰੂਟਾ ਕਰੀਏ, ਉੱਪਰੋਂ ਡਰੇਲ ਨਾਲ ਘੇਰਾ ਕਰ ਦਈਏ। ਜਿਹੜਾ ਹੁਣ ਹਲ ਚੱਕਣਾ ਪਾਉਣਾ ਉਹ ਨਾ, ਜਿਹੜਾ ਕੋਈ ਮਾੜਾ ਮੋਟਾ ਜ਼ਮੀਨ ਦੇ ਵਿੱਚ ਕਸਰ ਹੈ ਨਾ, ਕੋਈ ਮਕਈ ਦਾ ਟਾਂਡਾ ਵਗੈਰਾ ਨਹੀਂ ਕੁਤਰਿਆ ਗਿਆ, ਉਹ ਦੋਹਰੇ ਰੂਟੇ ਨਾਲ ਉਹ ਜ਼ਮੀਨ ਵੀ ਹੋਰ ਅੱਛੀ ਬਿਹਤਰ ਬਣ ਜਾਏਗੀ। ਤੇ ਆਪਣਾ ਜਲਦ ਅਜ਼ ਜਲਦ ਗੰਦਮ ਕਾਸ਼ਤ ਕਰੀਏ। ਸਹੀ ਹੋ ਗਿਆ। ਨਹੀਂ ਗੱਲ ਤੁਹਾਡੀ ਠੀਕ ਆ,
ਵੀ ਹਾਲਾਂ ਨਾਲ ਵੀ ਤਾਂ ਇਹਨੂੰ ਫਰੋਲਣਾ ਹੀ ਹੈ ਨਾ। ਹਾਂ ਨਹੀਂ ਮੇਰੀ ਆਪਣੀ ਜ਼ਾਤੀ ਰਾਏ ਇਹੀ ਸੀ, ਕਿਉਂਕਿ ਇਸ ਤਰ੍ਹਾਂ ਨਾ ਜਦੋਂ ਹਲ ਵੀ ਚੱਲੇਗਾ ਨਾ, ਜਿਹੜੀ ਵਿੱਚੇ ਖਾਲੀ ਆ ਨਾ ਉੱਥੇ ਉਸ ਤਰ੍ਹਾਂ ਯਾਨੀ ਉਹ ਥੋੜੀ ਜਿਹੀ ਡੂੰਘਾਈ ਜੀ ਰਹਿ ਜਾਂਦੀ ਆ। ਜਦੋਂ ਇਸ ਤਰ੍ਹਾਂ ਦੋਹਰਾ ਰੂਟਾ ਫਿਰੇਗਾ ਨਾ, ਉਹ ਲੈਵਲ ਜਿਹੜਾ ਨਾ ਬਰਾਬਰ ਜਾ ਹੋ ਜਾਂਦਾ ਵਾ, ਫਿੱਟ ਹੋ ਜਾਊਗਾ। ਤੇ ਬਸ਼ੀਰ ਹੈ ਕੋਈ ਨਹੀਂ ਜੀ, ਉਹ ਗਿਆ ਹੋਇਆ ਸੀ ਕਿਧਰੇ ਕੰਮ, ਹੋਰ ਬੰਦੇ ਦਾ ਵੀ ਪਤਾ ਕੀਤਾ, ਉਹ ਵੀ ਕੋਈ ਨਹੀਂ ਲੱਭਿਆ। ਹੁਣ ਜਨਾਬ ਜੀ ਅਸੀਂ BOP ਦੇ 3 ਥੈਲੇ ਤੇ ਵਿੱਚ ਅੱਧੀ ਬੋਰੀ ਯੂਰੀਆ ਇਹ ਅਸੀਂ ਰਲਾ ਲਈ ਹੋਈ ਆ, ਮਿਕਸ ਕਰ ਲਈ। ਹਾਂ ਮਿਕਸ ਕਰ ਲਈ। ਅੱਛਾ ਇਹ BOP ਕਿੰਨੇ ਕੁ ਦੀ ਆਂਦੀ ਹੈ ਇੱਕ ਬੋਰੀ? ਇਹ 3600 ਰੁਪਏ ਦੀ ਹੈ। ਅੱਛਾ ਯਾਨੀ ਕਿ ਇਹ 10,500 ਦੀ ਜਿਹੜੀ ਆ ਇਹ ਜੀ ਇਸ ਹਿਸਾਬ ਨਾਲ ਤਾਂ 1.5 ਬੋਰੀ DAP ਦੀ ਰਾਣਾ ਸਾਹਿਬ ਬਣ ਗਈ। ਇਹਦੇ ਚ 20% ਆ। ਹਾਂ ਯਾਨੀ ਕਿ ਇਹ ਹਿਸਾਬ ਜੇ ਤਾਂ ਫਿਰ ਇਹ ਸਸਤਾ ਕੰਮ ਆ। ਹੈ DAP ਤਾਂ 15,000 ਦੇ ਨਹੀਂ, ਰਿਜ਼ਲਟ ਵੀ ਠੀਕ ਆ। ਖਾਲਦ ਜ਼ਿਕਰ ਕਰ ਰਿਹਾ, ਬੜਾ ਜਲਦ ਖਾਲਦ ਜ਼ਿਕਰ ਕਰ ਰਿਹਾ, ਰਿਜ਼ਲਟ ਵੀ ਠੀਕ ਆ। ਆ ਨਹੀਂ ਜੀ ਰਿਜ਼ਲਟ ਮਜ਼ੀਦ ਅਸੀਂ ਦੇਖਾਂਗੇ ਹੁਣ ਇਹਦੀ ਐਵਰੇਜ ਤੋਂ, ਗੰਦਮ ਦੀ ਤੋਂ। ਬਾਕੀ ਇਹ ਹੈ ਕਿ ਹੁਣ ਤਕਰੀਬਨ ਦਸੰਬਰ ਚੜ੍ਹਨੇ ਵਾਲਾ ਵਾ, ਕਿਉਂਕਿ ਸਹੀ ਮੈਨੇ ਅਗਰ 10 ਨਵੰਬਰ ਤੋਂ ਪਹਿਲੇ ਜਿਹੜਾ ਨਾ ਉਹਦੇ ਚ ਅਸੀਂ ਕਹਿ ਸਕਦੇ, ਇਹਦੇ ਚ ਹੁਣ ਇਹ ਵੀ ਨਜ਼ਰ ਚ ਰੱਖਣਾ ਹੋਵੇਗਾ ਵੀ ਅਸੀਂ ਚਲੋ 5 ਦਿਨ ਹੋਰ ਰਾਣਾ ਸਾਹਿਬ ਕਰ ਲਓ। 15 ਨਵੰਬਰ ਤੱਕ ਜਿਹੜੀ ਗੰਦਮ ਹੈ ਨਾ ਉਹ ਜ਼ਰੂਰੀ ਆ ਜੀ, ਕਹਿ ਰਹੇ ਮਹਿਕਮੇ ਵਾਲੇ ਕਾਸ਼ਤ ਹੋ ਜਾਵੇ। ਫਿਰ ਉਸ ਤੋਂ ਬਾਅਦ ਫਿਰ ਐਵਰੇਜ ਮੁਤਾਸਰ ਹੁੰਦੀ ਗੰਦਮ। ਹਾਂ ਇਹ ਹੁਣ ਤਕਰੀਬਨ 25 ਦੇ ਗੇੜ ਚ ਬਣ ਗਈ ਹੈ ਗੱਲ। ਚਲੋ ਅੱਲਾ ਖੈਰ ਚਲੋ ਇਹ ਜ਼ਮੀਨ ਵੀ ਤਾਕਤ ਵਾਲੀ ਹੈ ਜੀ। ਹਾਂ ਮੱਕੀ ਚ ਕਾਫੀ ਖਾਲ ਵੀ। ਹਾਂ ਆ ਲੈ ਲਓ ਜੀ। ਤੂੰ ਉੱਥੇ ਨੂੰ ਹੋ ਜਾ ਮਾੜਾ ਜਿਹਾ, ਇੱਧਰ ਨੂੰ ਜਾਣਾ ਆਪਾਂ। ਚੰਗਾ ਦੱਬ ਕੇ ਮੁੱਠ ਭਰ ਕੇ 3 ਬੋਰੀਆਂ ਐ ਚੰਗਾ ਸੱਟਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਚੰਗਾ ਮੁੱਠ ਭਰ ਕੇ ਦੱਬੀਆ 3 ਬੋਰੀਆਂ। ਲਓ ਜੀ ਸੀ ਵੀ ਸਾਡੇ ਨਾਲ ਲੱਗ ਗਿਆ ਜੀ ਕਹਿੰਦਾ। ਇਹ ਬੜੀ ਮਿਹਰਬਾਨੀ ਹੈ ਜੀ ਇਸ ਦੀ। ਦੇਖੋ ਇਹ ਕਹ ਰਿਹਾ ਜੀ ਮੈਂ ਤੁਹਾਡੇ ਨਾਲ। ਇਹ ਆਪਣੇ ਘਰ ਦੇ ਬੰਦਿਆਂ ਦਾ ਇਹੀ ਤਾਂ ਹੁੰਦਾ ਵੀ ਹੋਰ ਸਰਵਿਸ ਵੀ ਜਿਹੜੀ ਆ ਨਾ ਨਾਲ ਮਿਲ ਜਾਂਦੀ ਆ। ਹੈ ਆਹੋ ਤੇ ਹੁਣ ਉਹ ਦੇਖਿਆ ਨਾ, ਹੁਣ ਬੰਦਾ ਅਵੇਲੇਬਿਲਟੀ ਸੀ। ਉਹਨੇ ਹਸੀਬ ਕਹਿੰਦਾ ਵੀ ਤੂੰ ਪਾ, ਆਪਾਂ ਸ਼ੁਰੂ ਕਰਦੇ ਆ ਕੰਮ ਨੂੰ। ਤੇ 2 ਬੰਦੇ ਹੁਣ ਲੱਗੇ ਆ ਤੇ ਇਨਸ਼ਾਅੱਲਾ ਨਿਬੜੀ ਜਾਣਾ ਜਲਦੀ। ਬੰਦ ਕਰ ਲੋ ਰਾਣਾ ਸਾਹਿਬ। ਹਾਏ ਲੋ ਜੀ, ਜੇ ਤੁਸੀਂ ਸੱਚੀ ਗੱਲ ਪੁੱਛੋ ਨਾ ਤੇ ਜਿਹੜੀ ਸਾਡੀ ਅਸਲੀ ਹਾਲਤ ਹੈਗੀ ਹੈ ਜ਼ਿਮੀਂਦਾਰਾਂ ਦੀ, ਉਹ ਆਹੀ ਹੈਗੀ ਹੈ। ਆ ਜਿਹੜੇ ਰੂਪ ਦੇ ਵਿੱਚ ਮੈਂ ਹੁਣ ਬੈਠਾ, ਰਾਣਾ ਸਾਹਿਬ ਦੀ ਨਹੀਂ ਇਹ ਹੈਗੀ। ਰਾਣਾ ਸਾਹਿਬ ਤਾਂ ਬਹੁਤ ਦੇਰ ਹੋ ਗਈ, ਸ਼ਾਇਦ ਕਦੇ ਛੱਟਾ ਮਾਰਿਆ ਜੀ ਨਹੀਂ। ਮੈਂ ਤਾਂ ਸਿਰਫ ਜਿਹੜੀਆਂ ਫੁੱਲੀਆਂ ਸਬਜ਼ੀਆਂ ਜਿਹੜੀਆਂ ਨਾ ਉਹਨਾਂ ਦੇ ਬੀਜ ਲਗਾਉਂਦਾ ਰਿਹਾ ਵਾ। ਇਸ ਤਰ੍ਹਾਂ ਖੁੱਲੇ ਖੇਤ ਨਹੀਂ ਕਦੇ ਬੀਜ ਲਾਏ ਹੁਣ? ਹਾਂ ਨਹੀਂ, ਉਹ ਤਾਂ ਸਬਜ਼ੀਆਂ ਦੇ ਫੁੱਲਾਂ ਦੇ ਮੇਰੇ ਕੋਲ 2 ਕਨਾਲਾਂ ਜਗ੍ਹਾ ਸੀ, ਉਹਦੇ 'ਚ ਮੈਂ ਕਾਫੀ ਕੋਈ 40-50 ਕਿਆਰੀਆਂ ਬਣਾਈਆਂ ਹੋਈਆਂ ਸੀ, ਛੋਟੀਆਂ ਜਿਹਦੇ 'ਚ ਮੈਂ ਫੁੱਲ ਕੋਈ 40-45 ਤਰ੍ਹਾਂ ਦੇ ਫੁੱਲ ਲਾਉਂਦਾ ਸੀ। ਬਾਕੀ ਪੌਦੇ ਗੁਲਾਬ ਦੇ ਜਿਹੜੇ ਆ ਬਲਬ ਲਾਉਂਦੇ ਰਹੇ, ਗਲੈਡੀਓਲਸ ਦੇ, ਟਿਊਬ ਰੋਜ਼ ਦੇ। ਨਹੀਂ ਮੈਂ ਤਾਂ ਜੀ ਕੰਮ ਰੱਬੇ ਕਰਦਾ ਰਹਿੰਦਾ। ਮੇਰਾ ਤਾਂ ਉਹ ਜਿਹੜਾ ਵੀਡੀਓ ਵਾਲਾ ਟਾਈਮ ਉਹੀ ਉਹ ਜਿਹਾ ਗੁਜ਼ਰਦਾ। ਬਾਕੀ ਤਾਂ ਫਿਰ ਕੋਈ ਨਾ ਕੋਈ ਕੰਮ ਕੁਮ ਛੇੜੀ ਰੱਖੀਦਾ। ਜੇ ਬਸ਼ੀਰ ਹੋਵੇ ਆਸਰਾ ਰਹਿੰਦਾ। ਖੈਰ ਹਸੀਬ ਨੇ ਬੜਾ ਆਸਰਾ ਕਰਾਇਆ, ਉਹਨੇ ਆਦੀ ਤਾਈ ਮੇਰੇ ਨਾਲ ਜਿਹੜਾ ਨਾ ਖਾਦ ਦਾ ਛੱਟਾ ਮਰਾਇਆ। ਬੀਜ ਪੱਟਦੇ ਰਹੇ ਆਪ ਵੀ ਗਲੈਡੀਓਲਸ ਦਾ ਜਿਹੜਾ ਨਾ, ਕਿਉਂਕਿ ਫਿਰ ਮਜ਼ਦੂਰਾਂ ਨੂੰ ਫਿਰ ਦੱਸਣਾ ਹੁੰਦਾ ਸੀ, ਬਾਕੀ ਨਾਲ ਉਹਨਾਂ ਦੇ ਦੇਖੀ ਰਹੇ ਸਾਰਾ। ਸਹੀ। ਹੁਣ ਜੀ ਅਸੀਂ ਮਾਰ ਰਹੇ ਹਾਂ ਦੋਹਰਾ ਰੂਟਾ ਜਿੱਦਾਂ ਕਿ ਹਸੀਬ ਨੇ ਕਿਹਾ ਸੀ, ਤੇ ਗੱਲ ਉਹਦੀ ਮੁੰਡੇ ਦੀ ਸੱਚੀ ਸੀਗੀ ਵੀ ਹੁਣ ਜ਼ਮੀਨ ਨਾ ਐਂ ਵੀ ਜਿਵੇਂ ਪਾਊਡਰ ਬਣ। ਹਾਂ ਨਹੀਂ ਇੱਕ ਵੈਸੇ ਵੀ ਨਾ ਲੈਵਲ ਆ ਜਾਂਦੀ ਆ। ਹਾਂ ਤੇ ਹੁਣ ਸ਼ਾਮ ਨੂੰ ਇਹਦਾ ਕਰਾਵਾਂਗੇ ਜੀ ਖੇਰਾ, ਬੀਜ ਪਾਵਾਂਗੇ ਹੁਣ 50 ਕਿਲੋ। ਹਾਂ ਕਿਉਂ ਜੀ? ਹੁਣ ਨਹੀਂ ਪੈਣਾ ਚਾਹੀਦਾ, ਕਿਉਂਕਿ ਹੁਣ ਜਿਹੜਾ ਉਹਦਾ ਜਮਾ ਆ ਨਾ ਉਹ ਘੱਟ ਹੋਣਾ। 15 ਨਵੰਬਰ ਤੋਂ ਬਾਅਦ ਕਣਕ ਹੌਲੀ ਹੌਲੀ ਦਿਹਾੜੀ ਦੇ ਨਾਲ ਨਾ ਪਛੇਤੀ ਹੁੰਦੀ ਜਾਂਦੀ ਆ। ਤੇ ਜੇ ਤਾਂ ਉਹ ਸ਼ਾਮ ਨੂੰ ਅਸੀਂ ਕੋਈ ਟੋਟਾ ਬਣਾਇਆ ਉਹ ਜੋੜ ਦਾਂਗੇ। ਨਹੀਂ ਤੇ ਇੱਥੇ ਜਿਹੜਾ ਨਾ
ਨਹੀਂ ਤੇ ਦੁਪਹਿਰ ਵੀ ਹੋ ਗਈ ਆ ਹੁਣ ਹੈ। ਤੇ ਇਹੀ ਸੀਗੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ। ਹੁਣ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਨਾਰਾ ਹੈ ਜੀ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਹੋ ਗਿਆ ਸਾਰੇ ਵੀਰਿਆਂ ਦੇ ਨਾਲ। ਰੱਬ ਰੱਬ